ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ये दिल ना होता बेचारा, कदम ना होते आवारा, यो खूबसूरत कोई अपना, काश हम सफर होता। मैं और भी गाने आज मैं पुराने से क्या सुनाऊंगा। वेलकम ਤਾਇਆ ਮੁੜਿਆ ਕਰ ਇੰਨਾ ਜਦੋਂ ਤੂੰ ਦੂਰ ਦਾ ਸਾਹ ਲੈ ਲੈਣਾ ਨਾ ਮੈਨੂੰ ਸੱਚੀ ਡਰ ਲੱਗਣ ਲੱਗ ਜਾਂਦਾ। ਪਤਾ ਕੀ ਗੱਲ ਹੈ? ਹਾਂ एक गल कहनी है। डोंट इंटरप्ट, ओके? ओके सॉरी। नमस्कार, आदाब, सत श्री अकाल, वेलकम, की हाल चाल? आ गया हास्य चारे पासे लेके, मैं हटाया शौकी, हरमन है मेरे नाम। बस बस मेरा ये बुरा हाल, तुम इतना जो मुस्कुरा रहे हो, गोडियों का दर्द क्यों छिपा रहे। साडी उम्र से यही गाने चलते। ਵੈਲਕਮ ਬੈਕ ਹਾਸੇ ਚਾਰੇ ਪਾਸੇ ਵਿੱਚ। ਤਾਇਆ ਸ਼ੌਂਕੀ ਤੁਹਾਡੇ ਨਾਲ ਹੈਗਾ ਤੇ ਮੇਰੇ ਨਾਲ ਆਲਵੇਜ ਹਰਮਨ ਹੁੰਦੀ ਹੈ ਤੇ ਮੈਨੂੰ ਬੜਾ ਅੱਛਾ ਫੀਲ ਹੁੰਦਾ ਹੈ, ਬੜਾ ਭਰਿਆ ਫੀਲ ਕਰਦਾ ਵਾਂ ਮੈਂ। ਹਰਮਨ ਕੀ ਹਾਲ ਤੇਰਾ? ਮੈਂ ਠੀਕ ਆਂ ਤਾਇਆ। ਗੱਲ ਗੁਲੀ ਸੁਣਾ ਦਿਆ ਕਰ ਕਦੇ, ਮਤਲਬ ਨਾ ਬਸ ਹੁੰਦੀ ਰਹਿਣੀ ਮੇਰੇ ਕੋਲ। ਮੈਨੂੰ ਕਿਹਾ ਡੋਂਟ ਇੰਟਰਪਟ, ਫਿਰ ਜੇ ਮੈਂ ਵਿੱਚ ਬੋਲੂੰਗੀ ਫਿਰ ਤੂੰ ਕਹੇਗਾ ਕਿ ਵਿੱਚ ਬੋਲ। ਜਦੋਂ ਮੈਂ ਕਹਾਂ ਤਾਂ ਬੋਲੋ। ਤੂੰ ਮੈਨੂੰ ਆਉਂਦੇ ਹੀ ਗੁੱਸੇ ਕਰ ਦਿੱਤਾ। ਨਹੀਂ ਮੈਂ ਦੇਖਣਾ ਵੈਲਕਮ ਕਰਨਾ ਸੀਗਾ, ਤੂੰ ਵਿੱਚ ਬੜਾ ਫੜਫਮ ਕਰ ਦਿੱਤਾ। ਉਹ ਕੀ ਹੁੰਦਾ? ਵੈਲਕਮ ਨਾ ਸਾਊਥ ਵਾਲੀ ਲੈਂਗੁਏਜ ਚ ਵੈਲਕਮ ਕਹਿੰਦੇ ਆ। ਓਕੇ, ਇਹ ਸਾਊਥ ਇੰਡੀਅਨ ਕਿੱਥੋਂ ਸਿੱਖ ਲਿਆ ਭਾਸ਼ਾ? ਸ਼ਰੂਤੀ ਹਸਨ ਦਾ ਫੋਨ ਆਇਆ ਸੀਗਾ ਤੇ ਸ਼ੀ ਵਾਂਟ ਟੂ ਬੀ ਇਨ ਰਿਲੇਸ਼ਨਸ਼ਿਪ ਵਿਦ ਮੀ। ਇੱਕ ਮਿੰਟ, ਹਾਂ ਤੂੰ ਠੀਕ ਆਂ ਤਾਇਆ? ਨਹੀਂ ਮੈਂ ਠੀਕ ਆ, ਉਹਨੂੰ ਪੁੱਛੋ ਠੀਕ ਹੈ। ਤੈਨੂੰ ਪਤਾ ਹੈ ਇੱਕ ਵਾਰ ਤਾਇਆ ਤੇਰੀ ਮੰਮੀ ਨੇ ਮੈਨੂੰ ਦੱਸਿਆ ਸੀ। ਤੇਰੇ ਬਰੋਚ ਮਾਰਾ ਮੂੰਹ ਤੇ ਮੰਮੀ ਨੇ ਦੱਸਿਆ ਸੀ। ਮੰਮੀ ਨੂੰ ਤੇ ਮੈਂ ਆਪ ਨਿੱਕੇ ਹੁੰਦੇ ਵੇਖਿਆ ਸੀ। ਹੈਲੋ, ਮੇਰੇ ਸੁਪਨੇ ਚ ਆਈ ਸੀ ਨਾ। ਬਾਤ ਤੇਰੇ ਮੇਰੇ ਪਿਓ ਦੇ ਸੁਪਨੇ ਚ ਆਈ, ਤੇਰੇ ਆ ਗਈ ਆ। ਤਾਇਆ ਤੇਰੇ ਪਿਓ ਨਾਲ ਕਿੰਨੀ ਕੁ ਬਣਦੀ ਸੀ ਉਹਦੀ? ਬਹੁਤ ਜ਼ਿਆਦਾ। ਪਤਾ ਹੈ ਮੈਨੂੰ। ਉਹ ਪਿਆਰ ਦਾ ਨਤੀਜਾ ਹੈਗਾ, ਆਪਾਂ 6 ਭਰਾ ਵਾ। ਉਹ ਹੈਲੋ ਤਾਇਆ, ਉਹਨੇ ਮੈਨੂੰ ਦੱਸਿਆ ਤੇਰੀ ਮੰਮੀ ਨੇ। ਕੀ ਕਹਿੰਦੀ ਵੀ ਤੂੰ ਜਦੋਂ ਪੈਦਾ ਹੋਇਆ ਸੀ ਤੇ ਡਿੱਗ ਗਿਆ ਸੀ ਸਿਰ। ਉਹ ਬਸ ਉਹ ਤੇਰੇ ਮਨ ਦੀ ਇਲੂਜ਼ਨ ਹੈਗੀ ਹੈ, ਤੁਸੀਂ ਮੰਨਿਆ ਮੰਨ ਕੇ ਬੈਠੇ ਹੋ। ਡਿੱਗ ਗਿਆ ਸੀ ਮੈਂ ਨਹੀਂ ਡਿੱਗਿਆ। ਮੈਨੂੰ ਤਾਈ ਨੇ ਵੀ ਦੱਸਿਆ। ਉਹਦੀ ਕਿਹੜੀ ਗੱਲ, ਉਹਦੇ ਵੈਸੇ ਵੀ ਨਜ਼ਰਾਂ ਚ ਗਿਰੀ ਹੋਈ ਹੈ। ਗਿੜਗੈਲ ਔਰਤ ਜਈ। ਉਹ ਕੀ ਹੁੰਦਾ? ਜਿਹੜੀ ਬਾਰ ਗਿਰਦੀ ਰਹਿੰਦੀ ਹੈ ਤੇ ਉਹਨੂੰ ਹੋਲ ਨਹੀਂ ਪੈਂਦੇ। ਗਿੜਗੈਲ। ਤੂੰ ਵੀਕਐਂਡ ਕਿੱਥੇ ਬਣਾ ਕੇ ਆਇਆ? ਵੀਕਐਂਡ ਮੈਂ ਗਿਆ ਸੀਗਾ ਆਪਣਾ ਤਿਰੂਵਨੰਤਪੁਰਮ। ਸਪੈਲਿੰਗ ਦੱਸ। ਸਪੈਲਿੰਗ ਤੂੰ ਕੀ ਕਰ, ਤੂੰ ਸਪੈਲਿੰਗ ਕਿਉਂ? ਤੂੰ ਮੇਰੇ ਤੋਂ ਆਧਾਰ ਕਾਰਡ ਬਣਵਾਣਾ ਹੈ? ਮੈਂ ਜਾਣਨਾ ਚਾਹੁੰਦੀ ਹਾਂ, ਮੈਂ ਨੌਲੇਜ ਚ ਵਾਧਾ ਕਰਨਾ ਚਾਹੁੰਦੀ ਹਾਂ। ਤਿਰੂਵਨੰਤ VANNTN ਵਨੰਤ PURM ਤਿਰੂਵਨੰਤਪੁਰਮ। ਤਾਇਆ ਪੜਿਆ ਲਿਖਿਆ ਤੇ ਹੋ ਤੈਨੂੰ ਕੀ ਲੱਗ, ਤੇਰੇ ਵਾਂਗ ਥੋੜੀ ਕੱਚਿਆਂ ਚ ਆ ਗਏ। 5.5 ਬੈਂਡ ਲੈ ਕੇ TH ਤੋਂ ਆ ਤਿਰੂਵਨੰਤਪੁਰਮ। ਤੁਹਾਡਾ ਹੋਏਗਾ, ਸਾਡਾ ਨਹੀਂ ਹੈਗਾ। ਮੈਂ ਪੰਜਾਬੀ ਚ ਲਿਖਿਆ। ਹਾਂ ਉੱਥੇ ਫਿਰ ਮਤਲਬ ਸ਼ਰੂਤੀ ਤੇ ਮੈਂ ਮਿਲੇ ਆ। ਅੱਛਾ। ਉੱਥੇ ਬਹਿ ਕੇ ਅਸੀਂ ਹਰੇ ਪੱਤੇ ਤੇ ਰੱਖ ਕੇ ਡੋਸਾ ਤੇ ਇਡਲੀ ਵੀ ਖਾਧੀ। ਪਲੇਟਾਂ ਹੈ ਨਹੀਂ ਸੀ? ਨਹੀਂ, ਉੱਥੇ ਦਾ ਕਲਚਰ ਹੈਗਾ ਹਰੇ ਪੱਤਿਆਂ ਚ। ਓਕੇ, ਦੇ ਆਰ ਵੈਰੀ ਇਕੋ ਫ੍ਰੈਂਡਲੀ, ਯੂ ਨੋ। ਦੋਜ਼ ਆਰ ਬਨਾਨਾ ਲੀਵਸ। ਜਿਹੜੀਆਂ ਮਰਜ਼ੀਆਂ ਹੁਣ ਪੱਤਾ ਹੀ ਹੁੰਦਾ। ਹਾਂ ਮੈਂ ਪੱਤਾ ਕਿਹਾ, ਮੈਂ ਕੋਈ ਐਸੀ ਕਿ ਪਾਨ ਦਾ ਪੱਤਾ ਸੀ, ਮੈਂ ਪੱਤਾ ਕਿਹਾ ਨਾ। ਪੱਤਾ ਹਰਾ ਹੁੰਦਾ। ਹਾਂ, ਸਰਦੇ ਦਾ ਪੀਲਾ ਹੁੰਦਾ, ਜਿਵੇਂ ਤੇਰਾ ਮੂੰਹ ਕਿਛਲੇ ਹੋ ਜਾਂਦਾ। ਹੈਲੋ, ਆਪਾਂ ਕਿੱਧਰ ਜਾ ਰਹੇ ਹਾਂ? ਆਪਾਂ ਸਾਊਥ ਇੰਡੀਆ ਗਏ ਸੀ। ਅੱਛਾ ਤੇ ਉੱਥੇ ਫਿਰ ਵੀਕਐਂਡ ਆਇਆ, ਆਪਾਂ ਇਡਲੀ ਡੋਸੇ ਸਾਂਬਰ ਵੜੇ ਸਭ ਕੁਝ ਖਾਧਾ। ਤਾਇਆ ਤਾਂ ਹੀ ਗੋਡੇ ਦੁਖ ਰਹੇ ਤੇਰੇ। ਕਾਹਦੇ ਵਾਸਤੇ? ਬਾਏ ਵਾਲੀਆਂ ਚੀਜ਼ਾਂ ਜ਼ਿਆਦਾ ਖਾ ਕੇ ਆਏ। ਕੋਕੋਨਟ ਵਾਟਰ ਪੀਤਾ ਆਪਾਂ। ਗੁੱਡ ਫॉर ਲੀਵਰ, ਗੁੱਡ ਫॉर ਹੈਲਥ। ਗਰਮੀ ਨਹੀਂ ਪੈਂਦੀ ਸਰੀਰ ਚ। ਪਰ ਤੈਨੂੰ ਪਤਾ ਤਾਇਆ, ਮੈਂ ਕਿਸੇ ਡਾਕਟਰ ਦੇ ਮੂੰਹੋਂ ਸੁਣਿਆ ਸੀ, ਕਹਿੰਦੇ ਕੋਕੋਨਟ ਵਾਟਰ ਹਰੇਕ ਦੇ ਲਈ ਸੇਮ ਨਹੀਂ ਹੁੰਦਾ। ਡਾਕਟਰਾਂ ਚ ਗੱਲ ਛੱਡਦੇ ਤੇ ਇਹੀ ਡਾਕਟਰ ਦਾ ਇੱਕ ਟਾਈਮ ਤੇ ਕਹਿੰਦੇ ਸੀ ਕਿ ਰਿਫਾਈਨਡ ਖਾਓ ਦਿੱਲੀ ਅੱਛਾ ਹੈ। ਹੁਣ ਉਹੀ ਕਹਿੰਦੇ ਨੇ ਰਿਫਾਈਨਡ ਨਾ ਖਾਓ ਦਿੱਲੀ ਮਾੜਾ ਹੈ। ਫਿਰ ਦੁਬਾਰਾ ਸਟੇਟਮੈਂਟ ਚੇਂਜ ਕਿ ਰਿਫਾਈਨਡ ਖਾਓ ਦਿੱਲੀ ਅੱਛਾ ਹੈ। ਇਹਨਾਂ ਦੀ ਜ਼ੁਬਾਨ ਹੈ ਕੋਈ? ਮੈਂ ਕਿ WHO ਤੇ ਵਿਸ਼ਵਾਸ ਕਰਦਾ। ਤਾਇਆ ਸਾਰੇ ਡਾਕਟਰਸ ਇੱਕੋ ਜਿਹੇ ਨਹੀਂ ਹੁੰਦੇ। ਬਾਬਾ ਰਾਮਦੇਵ ਨਾ ਬਣ। ਤੂੰ ਰਹਿਣ ਦੇ, ਤੈਨੂੰ ਕੁਝ ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤਾਂ ਬਹੁਤ ਲੜਾਕਿਆ ਸੁਭਾਅ ਪਾਈ ਕਹਿੰਦੀ ਪਈ ਹੈ ਡਾਕਟਰ ਇੱਕੋ ਜਿਹੇ ਨਹੀਂ ਹੁੰਦੇ।
है ना। मैं जिन्नी बार डॉक्टर को गया टीका लगवान, एक भी डॉक्टर ने इदा नहीं कहा चल टीके की जगह मैं कोई होर इलाज करा। सारे टीका ठोक के रहंदे आ, वखरे चाह होण कि टीके की जगह ते कुछ होर ऐसा करन कि मैं ठीक हो जा। ਤਾਇਆ ਟੀਕੇ ਦੇ ਥਾਂ ਉਹ ਕਿ ਤੈਨੂੰ ਪੋਲੀਓ ਬੂੰਦਾ ਪਿਆ ਤੇ ਦੇਣ। ਪਿਆ ਜਾਣ ਕੀ ਗੱਲ, ਜੇ ਸਾਡੇ ਵਾਸਤੇ ਇਹ ਵੈਕਸੀਨ ਆ ਸਕਦੀ ਹੈ ਤੇ ਬੱਚਿਆਂ ਵਾਸਤੇ ਨੇਜਲ ਵੈਕਸੀਨ ਬਣ ਸਕਦੀ ਹੈ, ਫਿਰ ਸਾਡੇ ਵਾਸਤੇ ਨੇਜਲ ਵੈਕਸੀਨ ਕਿਉਂ ਨਹੀਂ? ਸਾਡੀਆਂ ਨਸਾਂ ਚੂਹੇ ਫਸੇ। ਤਾਇਆ ਨਹੀਂ, ਬੱਚਿਆਂ ਦਾ ਆਪਣਾ ਇਮਿਊਨ ਸਿਸਟਮ ਹੁੰਦਾ, ਆਪਣੀ ਉਹਨਾਂ ਦੀ ਬੋਡੀ ਹੁੰਦੀ ਹੈ। ਅਸੀਂ ਵੀ ਬੱਚੇ ਆ। ਹੈਲੋ, ਤੁਸੀਂ ਵੱਡੇ ਕਦੋਂ ਹੋਵੋਗੇ? ਅਸੀਂ ਵੀ ਬੱਚੇ ਆ, ਹਰ ਇਨਸਾਨ ਚ ਇੱਕ ਬੱਚਾ ਹੁੰਦਾ। ਤੁਸੀਂ ਕਦੋਂ ਵੱਡੇ ਹੋਵੋਗੇ ਮੈਂ ਹੀ ਪੁੱਛਿਆ। ਹੋਣਾ ਚਾਹੀਦਾ ਹੀ ਨਹੀਂ ਹੈ, ਕਹਿੰਦੇ ਨੇ ਕਿ ਹਮੇਸ਼ਾ ਬੱਚੇ ਬਣੇ ਰਹੋ, ਜ਼ਿੰਦਗੀ ਸੌਖੀ ਤਾਇਆ ਲੰਘੇ। ਹਰਕਤਾਂ ਤੇਰੀਆਂ ਨਾ ਮੇਰੇ ਤੋਂ ਵੀ ਛੋਟੇ ਬੱਚਿਆਂ ਵਾਲੀਆਂ। ਮੈਂ ਤੇ ਕਹਿੰਦਾ ਪਿਆ, ਮੈਨੂੰ ਕਹਿ ਰਿਹਾ ਕਿ ਨਿਊ ਬੋਰਨ ਬੇਬੀ। ਮੈਂ ਗੁੱਸੇ ਆ। ਹਾਂ ਤੇ ਮੈਂ ਤੈਨੂੰ ਮਨਾ ਰਿਹਾ ਵਾਂ। ਆਹ ਕਿਹੜਾ ਮਨਾਉਣ ਦਾ ਤਰੀਕਾ ਸੀ? ਸਟਾਈਲ ਹੈ ਮੇਰਾ, ਨਕਲ ਲਾ ਕੇ। ਨਾਲੇ ਮੌਜ ਹੈ। ਅੱਛਾ, ਤੇ ਤਾਇਆ ਕੋਈ ਖਬਰ ਸੁਣਾ ਫਿਰ। ਖਬਰ ਏਦਾਂ ਹੈਗੀ ਕਿ ਅਗਸਤ ਤੱਕ ਕਹਿੰਦੇ ਨੇ ਇੰਡੀਆ ਦੇ ਵਿੱਚ ਬੱਚਿਆਂ ਲਈ ਵੈਕਸੀਨ ਆ ਜਾਣੀ ਹੈ। ਹਾਂ। 12 ਸਾਲ ਤੋਂ ਲੈ ਕੇ ਜਿਹੜੇ ਪਲੱਸ ਬੱਚੇ ਹੈਗੇ ਉਹਨਾਂ ਵਾਸਤੇ ਵੈਕਸੀਨ ਆ ਜਾਣੀ ਹੈ। 12 ਸਾਲ ਤੋਂ ਪਲੱਸ ਕਿਹੜੇ ਬੱਚੇ ਹੁੰਦੇ ਆ? 12 ਸਾਲ ਤੋਂ ਜਿਹੜੀ ਸ਼ੁਰੂ ਹੁੰਦੀ ਉਮਰ ਉਹ ਬੱਚਿਆਂ ਵਾਸਤੇ ਕਹਿੰਦੇ ਮਤਲਬ 12 ਤੋਂ 18। ਹਾਂ ਕਹਿ ਲੈ। ਹਾਂ। ਇਹਨਾਂ ਵਾਸਤੇ ਵੈਕਸੀਨ ਆ ਜਾਣੀ ਹੈਗੀ ਆ। Okay। ਤੇ ਕਿਹਾ ਜਾ ਰਿਹਾ ਹੈਗਾ ਕਿ ਇਹ ਵੈਕਸੀਨ ਆਉਣ ਨਾਲ ਸਕੂਲ ਦੇ ਤਾਲੇ ਖੁੱਲਣ ਦਾ ਰਸਤਾ ਖੁੱਲੇਗਾ। ਓਹੋ, ਇਹਦੇ ਨਾਲ ਬੱਚੇ ਖੁਸ਼ ਨੇ ਕਿ ਦੁਖੀ ਨੇ? ਬੱਚੇ ਐਕਚੁਅਲ ਤੋਂ ਖੁਸ਼ੀ ਹੋਣਗੇ ਕਿ ਸਕੂਲ ਖੁੱਲ ਜੇ, ਕਿਉਂਕਿ ਘਰੇ ਜਿਹੜੀ ਮਾਂ ਪਤਾ ਕੀ ਕਰਦੀ ਹੈ, ਬੱਚੇ ਪਾਣੀ ਪੀਂਦੇ, ਮਾਤਾ ਨੇ ਅੱਜਕੱਲ ਗਰਮੀਆਂ ਚ ਇੰਨੀਆਂ ਬੋਤਲਾਂ ਭਰਵਾ ਲੀਆਂ। ਹਾਂਜੀ ਸੁਣ ਰਹੇ ਹੋ ਹਾਸੇ ਚਾਰੇ ਪਾਸੇ, ਮੈਂ ਹਾਂ ਤਾਇਆ ਸ਼ੌਂਕੀ ਤੁਹਾਡੇ ਨਾਲ ਹੈਗਾ ਬੈਠਾ, ਮੇਰੇ ਨਾਲ ਬੈਠੀ ਹਰਮਨ, ਅਸੀਂ ਬਹੁਤ ਸਾਰੀ ਗੱਲਾਂ ਕਰਦੇ ਆ। ਅੱਛਾ ਮੈਂ ਕੀ ਕਹਿ ਰਿਹਾ ਹਾਂ, ਬੜੀਆਂ ਅਫਵਾਹਾਂ ਉੱਡ ਰਹੀਆਂ ਨੇ ਕਿ ਰਾਜੇਵਾਲ ਸਾਹਿਬ ਨੂੰ ਲੋਕੀ ਆਪ ਚ ਲਿਆਣਾ ਚਾਹੁੰਦੇ ਆ। ਜੀ ਨਹੀਂ, ਰਾਜੇਵਾਲ ਸਾਹਿਬ ਕਲੀਅਰ ਕਰ ਚੁੱਕੇ ਨੇ। ਕੀ ਕਹਿੰਦੇ ਨੇ? ਉਹ ਕਹਿੰਦੇ ਕਿ ਇਹੋ ਜੀ ਕੋਈ ਵੀ ਗੱਲ ਨਹੀਂ ਹੈ। ਮੈਂ ਕਿਸੇ ਵੀ ਪਾਰਟੀ, ਆਮ ਆਦਮੀ ਪਾਰਟੀ ਤੱਕ ਹੀ, ਮੈਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਿਹਾ ਹਾਂ। ਉਹ ਕਹਿੰਦੇ ਮੈਂ ਅੱਜ ਤੱਕ ਕਿਸੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੂੰ ਤੱਕ ਹੀ, ਮਤਲਬ ਪਿਛਲੇ 1.5 ਸਾਲਾਂ ਦੇ ਦੌਰਾਨ ਕਿਸੇ ਛੋਟੇ ਲੀਡਰ ਨੂੰ ਵੀ ਨਹੀਂ ਮਿਲਿਆ। ਇਹ ਸਿਰਫ ਤੇ ਸਿਰਫ ਭਾਜਪਾ ਦਾ ਜਿਹੜਾ ਆਈਟੀ ਸੈੱਲ ਹੈ ਉਹ ਸਾਨੂੰ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਵੀ ਕਿਸਾਨ ਆਗੂ ਸਿਆਸਤ ਕਰਨ ਦੇ ਲਈ। ਪਰ ਆਮ ਆਦਮੀ ਪਾਰਟੀ ਵਿੱਚ ਛੋਟਾ ਲੀਡਰ ਕੌਣ ਹੈਗਾ? ਸਾਰੇ ਤਾਂ ਆਪਣੇ ਆਪ ਨੂੰ ਮੈਂ ਕਹਿੰਦਾ ਫੰਨੇ ਖਾ ਸਮਝਦੇ। ਮੈਂ ਲੱਗੀ ਹੋਈ ਉੱਥੇ। ਨਹੀਂ ਉਹ ਤਾਂ ਮਤਲਬ ਉਹ ਆਪਣੇ ਆਪ ਸਮਝਦੇ ਨੇ ਨਾ, ਜੋ ਅਸਲ ਲੋਕਾਂ ਦੇ ਵਿੱਚ। ਪਰ ਮੈਂ ਕਹਿੰਦਾ ਵਾ ਜੇ ਆਉਣਾ ਚਾਹਣ ਤੇ ਆਪਣੀ ਜਿਹੜੀ ਹੈ ਕਹਿ ਲਾ ਕੇ ਸੰਯੁਕਤ ਕਿਸਾਨ ਮੋਰਚਾ ਇਹਦੇ ਥਰੂ ਜੇ ਕਿਤੇ ਬਿਗਲ ਬਜਾਣ ਤੇ ਲੋਕਾਂ ਨੇ ਅੱਖਾਂ ਬੰਦ ਕਰਕੇ ਵੋਟਾਂ ਪਾ ਦੇਣੀ। ਨਹੀਂ ਤਾਇਆ, ਲੋਕ ਜਿਹੜੇ ਨੇ ਨਾ ਸਿਆਣੇ ਕਹਿੰਦੇ ਨੇ ਵੀ ਆਰੀ ਦੇ ਇੱਕ ਬੰਨੇ ਜਹਾਨ ਦੇ ਬਹੁਤ ਸਾਰੇ ਦੰਦੇ, ਲੋਕਾਂ ਦੇ ਬਹੁਤ ਸਾਰੇ ਦੰਦੇ ਹੁੰਦੇ ਨੇ। ਹਾਂ ਉਹੀ ਚੱਕਰ ਹੈਗਾ ਜਾਂ ਲੋਕੀ ਜੀਤ ਨਹੀਂ ਦਿੰਦੇ, ਲੋਕੀ ਤਾਂ ਹਾਲੇ ਵੀ ਨਹੀਂ ਜੀਣ ਦਿੰਦੇ। ਲਓ ਜੀ ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ ਯੂਐਸਏ ਤੇ ਹਾਸੇ ਚਾਰੇ ਪਾਸੇ। ਤਾਇਆ ਤੂੰ ਮੈਨੂੰ ਆਉਂਦਿਆਂ ਹੀ ਕਿਹਾ ਸੀ ਬਹੁਤ ਸਾਰੇ ਪੁਰਾਣੇ ਗਾਣੇ ਤੂੰ ਸਿੱਖ ਕੇ ਆਇਆ, ਕਿੱਥੋਂ ਸਿੱਖੇ ਨੇ? ਮੈਂ ਕਿੱਥੋਂ ਸਿੱਖੇ ਨੇ? ਮੈਂ ਸ਼ੁਰੂਤੀ ਨੇ ਬਹਿ ਕੇ ਗਾਏ। ਅੱਛਾ, ਬਹੁਤ ਸਾਰੇ ਗਾਣੇ ਪੁਰਾਣੇ ਵਾਈ ਜਿਸ ਕੋਲਾਵਰੀ ਦੀ ਗਾਇਆ ਆਪਾਂ। ਇਹ ਕਦੋਂ ਪੁਰਾਣਾ ਸੀ? ਹੈ ਹੋ ਗਿਆ ਨਾ ਹੁਣ। ਓਕੇ, ਮਤਲਬ ਅਸੀਂ ਬੈਠੇ ਗਾਣੇ ਗਾ ਰਹੇ ਸੀਗੇ, ਜਿਵੇਂ ਇੱਕ ਲੜਕੀ ਭੀਗੀ ਭਾਗੀ ਸੀ, ਛੋਟੀ ਰਾਤੋਂ में जागी सी, मिली एक अजनबी से, कोई आगे ना पीछे, तुम ही कहो ये कोई बात है। ਇਹਦੇ ਵਿੱਚ ਇੱਕ ਜਿਹੜੀ ਅੱਗੇ ਟਿਊਨ ਹੈ ਕਿ ਟੇਕੋ ਨਿਕਲਦੀ ਨਹੀਂ, ਮੈਂ ਕੱਢੂੰਗਾ। ਕਿਹੜੀ? ਤਾਇਆ ਕਾਫੀ ਵੇਖਿਆ ਫਿਰ ਤਾਇਆ ਇਹ ਕੀ ਸੀ? ਤੂੰ ਕਿਸ਼ੋਰ ਦਾ ਨੇ ਆਪਣੇ ਆਪ ਆਪਣੇ ਕਰ ਕਮਲਾ ਨਾਲ ਆਵਾਜ਼ ਕੱਢੀ ਹੋਈ ਹੈ। ਕਰ ਕਮਲਾ ਨਾਲ ਆਵਾਜ਼ ਨਹੀਂ ਨਿਕਲਦੀ। ਉਹਨੇ ਦੇਖੋ ਬੰਦੇ ਦੀ ਪਛਾਣ ਉਹਦੀ ਮੂੰਹ ਤੋਂ ਸੀਗੀ ਨਾ, ਉਹ ਕਰ ਕਮਲ ਉਹੀ ਹੋ ਗਿਆ। ਓਕੇ ਪਰ ਗਾਣਾ ਬਹੁਤ ਖੂਬਸੂਰਤ ਹੈ। ਮੈਂ ਤੇ ਕਹਿੰਦਾ ਹੀ ਪਿਆ ਖੂਬਸੂਰਤ। ਤਾਇਆ ਵੈਸੇ ਗਾਣਿਆਂ ਦੀ ਗੱਲ ਤੁਰੀ ਹੈ, ਪੁਰਾਣੇ ਗਾਣੇ ਅੱਜ ਵੀ ਨਵੇਂ ਨੇ। ਉਹ ਤੇ ਹੈ ਨਾ, ਅੱਜ ਵੀ ਸੁਣ ਲਓ ਉਨਾ ਹੀ ਚਾਅ ਚੜਦਾ। ਉਹ ਹੋਰ ਮੈਂ ਕਹਿੰਦਾ ਬਹੁਤ ਹਸੀਨਾ ਜ਼ੁਲਫਾਂ ਵਾਲੀ ਜਾਨੇ ਜਹਾਂ। ਦੇਖੋ ਕਿੰਨਾ ਵਧੀਆ ਗਾਣਾ ਸੀ, ਹੈ ਨਾ ਹੈ ਤੇ ਉਸ ਤੋਂ ਬਾਅਦ ਫਿਰ ਜਸਟਮ ਹੀ ਆ ਗਿਆ। ਪਾ ਜ਼ੁਲਫਾਂ ਦੇ ਜਾਲ ਨੀਲੇ ਨੈਣਾ ਦੇ ਨਾਲ ਮੁੰਡਾ ਕੀਲ ਪਟਾਰੀ ਪਾਇਆ। ਨਹੀਂ ਕੀਲ ਪਟਾਰੀ ਕਿੱਦਾਂ ਜਾਲ ਨਾਲ ਤੇ ਬੱਚੀ ਫੜੀ ਦੀ। ਓਹੋ ਤਾਇਆ ਉਹ ਤੂੰ ਛੱਡ, ਪਰ ਜਿਹੜੀ ਗੱਲ ਮੈਂ ਕਹਿਣ ਲੱਗੀ ਸੀ ਵੀ ਪੁਰਾਣੇ ਗਾਣੇ ਅੱਜ ਵੀ ਨਵੇਂ ਨੇ, ਕਿਤੇ ਸਕੂਨ ਦੇ ਵਿੱਚ ਤੁਸੀਂ ਸੁਣੋ। ਪਰ ਬੜਾ ਦੁੱਖ ਹੁੰਦਾ ਜਦੋਂ ਰੀਮਿਕਸ
ਕਰਕੇ ਬੇੜਾ ਗਰਕ ਕਰ ਦਿੰਦੇ ਹਾਂ, ਤੇ ਜਿਹੜੇ ਅੱਜ ਕੱਲ ਵਾਲੇ ਗਾਣੇ ਆ ਇਹਨਾਂ ਦੇ ਤਾਂ ਰੀਮਿਕਸ ਵੀ ਨਹੀਂ ਹੋਣੇ ਮੈਨੂੰ ਓਏ ਲੱਗਦਾ ਹੋਏ ਹੈ। ਨਹੀਂ ਪਹਿਲਾਂ ਹੀ ਮਿਕਸ ਹੋਏ ਪਏ ਨੇ। ਹਾਂ। ਸਭ ਤੋਂ ਜ਼ਿਆਦਾ ਮੈਂ ਕਹਿੰਦਾ ਵਾ ਇੱਕ ਜੰਮਦਾ ਬੱਚਾ ਵੀ ਹਾਂਜੀ ਕੋ ਪਈ ਇੱਕ ਵਾਰ ਜਦ ਮੈਂ ਦੱਸਿਆ ਸ਼ੁਰੂ ਹਮੇਸ਼ਾ ਸ਼ਮੀਆਂ ਨਾਲ ਰਿਆਜ਼ ਕਰਦਾ ਪਿਆ ਸੀ। ਅੱਛਾ। ਹੈ ਬਹੁਤ ਜ਼ਿਆਦਾ ਰਿਆਜ਼ ਕਰਦਾ ਪਿਆ ਸੀ। ਫਿਰ ਉਹਦੇ ਉੱਤੇ ਨਾ ਉਹਦੀ ਸੋਸਾਇਟੀ ਦੇ ਕੁੱਤਿਆਂ ਨੇ ਕੇਸ ਕਰਤਾ। ਵਾਏ ਕਹਿੰਦੇ ਰਾਜ ਨੂੰ ਰਿਆਜ਼ ਹੈ, ਕਹਿੰਦਾ ਲੋਕੀ ਬੱਟੇ ਸਾਨੂੰ ਮਾਰਦੇ ਆ। ਓ ਹੈਲੋ ਤਾਇਆ, ਹਾਂ। ਕਮ ਔਨ। ਕੀ ਕੰਮ ਹੁਣ ਮੈਂ ਝੂਠ ਨਹੀਂ ਬੋਲਦਾ ਐ ਨਹੀਂ ਬੋਲੀਦਾ ਹੁੰਦਾ। ਐਡਾ ਥੋੜੀ ਹੁੰਦਾ। ਉਧਰ ਪ੍ਰਧਾਨ ਮੰਤਰੀ ਹੋਰਾਂ ਨੇ ਫਿਰ ਤੋਂ ਮਨ ਕੀ ਬਾਤ ਕੀਤੀ ਹੈ। ਇੱਕ ਤੇ ਵਿਹਲੇ ਨੇ। ਹਾਂ ਕੀ ਕਹਿੰਦੇ ਨੇ? ਕਹਿੰਦੇ ਕਿ ਦੇਖੋ ਕੋਈ ਵੀ ਇਹ ਭੁਲੇਖਾ ਨਾ ਰੱਖੇ ਕਿ ਹਾਂ। ਮਹਾਮਾਰੀ ਚਲੇਗੀ ਹੈ। ਅੱਛਾ। ਇਹ ਹਾਲੇ ਵੀ ਹੈ। ਹਾਂ ਅਫਵਾਹਾਂ ਦੇ ਵਿੱਚ ਕੋਈ ਨਾ ਆਏ। ਮੈਂ ਤੇ ਮੇਰੀ 100 ਸਾਲਾਂ ਦੀ ਮਾਤਾ ਨੇ ਵੀ ਟੀਕਾ ਲਵਾਇਆ। ਅੱਛਾ। ਲੋਕ ਬਿਲਕੁਲ ਨਾ ਝਿਜਕਣ। ਉਹਨਾਂ ਨੇ ਲਵਾਇਆ ਕਿ ਤੁਸੀਂ ਟੀਕਾ ਲਾਇਆ? ਪੂਰੇ ਦੇਸ਼ ਨੂੰ ਟੀਕਾ ਲਾਇਆ। ਹਾਂ ਲੋਦੇ ਲੱਗੇ ਹਾਂ ਤਾਇਆ। ਬਲਕਿ ਦੱਸਾਂ ਤੈਨੂੰ ਮਤਲਬ ਮੇਰੇ ਦੇਸ਼ ਨੂੰ ਨਾ ਟੀਕਾ ਵੀ ਕਰਾਇਆ ਨਾ ਮੱਝ ਨੂੰ ਲੱਗਦਾ ਤੇ ਐਡੀ ਵੱਡੀ ਸਟ੍ਰੇਂਜ ਵਾਲਾ ਤੇ ਮਤਲਬ ਕਿ ਚਮੜੀ ਪਾੜ ਕੇ ਰੱਖ ਦੇ। ਹਾਏ ਹਾਏ ਤਾਇਆ, ਚਮੜੀ ਤਾਂ ਹਾਲੇ ਲੋਕਾਂ ਦੀ ਪਾਟ ਰਹੀ ਹੈ ਕਿਉਂਕਿ ਉਹ ਤੂੰ ਦੇਖ ਪੰਜਾਬ 'ਚ ਤੇਲ ਦਾ ਹਾਲ 100 ਰੁਪਏ ਲੀਟਰ। ਹਾਂ ਮਤਲਬ ਮੈਮ ਕੀ ਕਿੱਧਰ ਜਾਏ ਬੰਦਾ ਹੈ ਨਾ। ਆਏ ਹਾਏ ਇੱਕ ਦੂਜੇ ਤੇ ਦੋਸ਼ ਮੜੀ ਜਾਂਦੇ ਆ। ਅੱਜ ਕਹਿੰਦੇ ਨੇ ਕਿ ਜੇਕਰ ਸਟੇਟ ਜਿਹੜੀ ਆ ਉਹ ਆਪਣਾ ਟੈਕਸ ਛੱਡ ਦੇਵੇ ਤਾਂ 10 ਰੁਪਏ ਤੱਕ ਸਸਤਾ ਹੋ ਸਕਦਾ ਉਹ ਜਿਵੇਂ ਪਹਿਲੀ ਖਬਰ ਕਹਿੰਦੇ ਨੇ ਸਟੇਟ 50% ਵੈਟ ਘਟਾ ਦੇਵੇ ਹਾਂ। ਫਿਰ ਜਾ ਕੇ 10 ਰੁਪਏ ਤੇ ਪਤਾ ਸਭ ਤੋਂ ਜ਼ਿਆਦਾ ਵੈਟ ਪੰਜਾਬ 'ਚ ਲੱਗਦਾ ਪਿਆ 35.86%। ਹੈ ਤਾਂ ਹਾਂ ਇਹ ਕੀ ਮਤਲਬ ਤੇਲ ਨੂੰ ਸੋਨੇ ਦੇ ਵਿੱਚੋਂ ਦੀ ਕੱਢ ਕੇ ਉਹ ਦਿੰਦੇ ਨੇ? ਨਹੀਂ ਨਾ ਫਿਰ ਮੈਂ ਦੱਸਦਾ ਪਿਆ ਮੈਂ ਉਂਚੀ ਕੁਸ਼ੀ ਤਾਂ ਫਲ ਦੀ ਕੋਸ਼ਟ ਕਿੱਥੋਂ ਨਿਕਲੂਗੀ। ਅੱਛਾ। ਇਹ ਚੱਕਰ ਹੁਣ ਬੱਸਾਂ ਫ੍ਰੀ ਚਲਾਈਆਂ ਨੇ ਹਾਂ ਤੇ ਹੁਣ ਕਿਤੋਂ ਨਾ ਪੂਰੇ ਕਰਨਾ ਨਾ। ਆਏ ਹਾਏ ਬੱਸਾਂ ਦੀ ਵੀ ਤੈਨੂੰ ਦੱਸ ਦਿੰਦਾ ਆ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA। ਲੈ ਤਾਂ ਆਇਆ ਜਿਹੜੀ ਬੱਸਾਂ ਵਾਲੀ ਗੱਲ ਕਰ ਰਹੇ ਸੀ। ਹਾਂ ਚਲੋ ਕਰਾਓ ਬਸ। ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੀ ਰੋਡਵੇਜ਼ ਆਹੋ ਉਹਨਾਂ ਨੇ 3 ਦਿਨਾਂ ਦੀ ਹੜਤਾਲ ਕੀਤੀ ਹੋਈ ਹੈ। ਕਹਿੰਦੇ ਜਨਾਨੀਆਂ ਦਿਮਾਗ ਖਾਂਦੀਆਂ ਹੋਣਗੀਆਂ ਕਿ ਆਪਕੀ ਸੀਟੇ ਪਿੰਕ ਨਹੀਂ ਹੈ। ਕੱਚੇ ਮੁਲਾਜ਼ਮ ਜਿਹੜੇ ਨੇ ਉਹ ਕਹਿੰਦੇ ਵੀ ਸਾਨੂੰ ਪੱਕਿਆਂ ਕਰੋ। ਪੱਕਿਆਂ ਕਰੋ ਕੋ ਅਗਲੇ ਵੀ ਕਹਿੰਦੇ ਹੋਣੇ ਕਿੱਥੋਂ ਪੱਕਿਆਂ ਕਰੀਏ ਇੱਥੇ ਟਿਕਟਾਂ ਫ੍ਰੀ ਚ ਜਾ ਰਹੀਆਂ ਨੇ। ਤੇ ਤਾਇਆ ਹੁਣ ਉਹਨਾਂ ਨੇ ਥੋੜੀ ਕਿ ਟਿਕਟਾਂ ਫ੍ਰੀ ਚ ਦੋ, ਇਹ ਤਾਂ ਸਰਕਾਰਾਂ ਨੇ ਵੋਟਾਂ ਲੈਣ ਖਾਤਰ ਕੀਤਾ ਹੈ। ਹਾਂ ਤੇ ਫਿਰ ਵੋਟ ਨਾ ਦਿਓ ਸਰਕਾਰ ਨੂੰ। ਮੈਂ ਅੱਗੇ ਤੈਨੂੰ ਪਤਾ ਰੋਡਵੇਜ਼ ਕਿੰਨਾ ਜ਼ਿਆਦਾ ਡੁੱਬ ਰਹੀ ਹੈ। ਉਹ ਡੁੱਬਣੀ ਹੈਗੀ ਹੈ ਕਿਉਂਕਿ ਪਾਣੀ ਵਾਲੀ ਬੱਸ ਆਰਬਿਟ ਵਾਲਿਆਂ ਦੀ ਹੈ ਨਾ। ਤਾਇਆ ਕਿਉਂਕਿ ਪ੍ਰਾਈਵੇਟ ਬੱਸਾਂ ਨੂੰ ਜ਼ਿਆਦਾ ਟਾਈਮ ਮਿਲਦਾ ਮੈਂ ਨਾ। ਗੱਲ ਸਿੱਧੀ ਕਰਦਾ ਹੁੰਨਾ ਮੈਂ ਡਰਦਾ ਨਹੀਂ ਕਿਸੇ ਦੇ ਪਿਓ ਤੋਂ। ਸਿੱਧੀ ਗੱਲ ਜਿੰਨੇ ਮੇਰੇ ਨਾਲ ਕਰਨੀ ਗੱਲ ਕਰੋ। ਤਾਇਆ ਤੂੰ ਮੈਨੂੰ ਲੱਗਦਾ ਇੰਡੀਆ ਨਹੀਂ ਜਾਣਾ। ਮੈਂ ਜਾ ਕੇ ਆਉਂ ਜੈਡ ਸਿਕਿਉਰਿਟੀ ਹੈ ਮੇਰੇ ਕੋਲ। ਕਿਹਨੇ ਦਿੱਤੀ? ਜੇ ਕੰਗਨਾ ਨੂੰ ਮਿਲ ਸਕਦੀ ਮੈਨੂੰ ਕਿਉਂ ਨਹੀਂ ਮਿਲੂਗੀ? ਕੰਗਣਾ ਉਹਨਾਂ ਦੀ ਆਪਣੀ ਆ, ਉਹਨਾਂ ਦੇ ਖਿਲਾਫ ਤੇ ਇੱਕ ਮੈਂ ਸ਼ਬਦ ਕਹਿੰਦਾ ਨਹੀਂ ਮੈਂ ਕਿ ਉਹ ਸਰਕਾਰ ਦੀ ਸ਼ੌਂਕ ਗੰਡਾ ਮੁੰਡਾ ਲੱਗਦਾ। ਉਹਨਾਂ ਨੂੰ ਤਾਂ ਲੱਗ ਹੀ ਰਿਹਾ। ਲੱਗੀ ਜਾਏ ਫਿਰ ਮੈਂ ਸੱਚ ਬੋਲਦਾ ਹੁੰਦਾ। ਅੱਛਾ ਜੀ। ਆਹੋ ਐਵੇਂ ਹੁੰਦੀ ਰਹਿੰਦੀ ਹੈ ਖਿਰਪਿਟ ਕਿਉਂਕਿ ਪੈਸਾ ਕਮਾ ਰਹੀ ਹੈ ਆਰਬਿਟ। ਹਾਂਜੀ। ਆਹੋ ਤੇ ਰੋਡਵੇਜ਼ ਦਿਲਾਰੀ ਨਾ ਬੂਹਾ ਤੇ ਨਾ ਬਾਰੀ। ਆਏ ਹਾਏ। ਰੋਡਵੇਜ਼ ਦੀ ਏਸੀ ਬੱਸ ਦਾ ਹਾਲ ਦੇਖੋ ਚੱਲਦੀ ਬੱਸ ਤੋਂ ਤੇ ਲੈਂਟਰ ਚੋਰਿਆ ਹੁੰਦਾ ਪਾਣੀ ਵਾਲਾ। ਹਾਂਜੀ। ਜਿਹੜਾ ਪਾਣੀ ਨਹੀਂ ਨਿਕਲਦਾ ਏਸੀ ਦਾ ਉਹ ਪਹੁੰਚੋ ਕੇ ਸਵਾਰੀ ਦੇ ਉੱਤੇ ਹੀ ਪੈਂਦਾ। ਜਿਹੜਾ ਨਹੀਂ ਨਹਾ ਕੇ ਬੈਠਾ ਨਾ ਉਹ ਰੋਡਵੇਜ਼ ਦੀ ਬੱਸ 'ਚ ਬੈਠੋ ਏਸੀ ਵਾਲੀ 'ਚ। ਟੈਕਸ ਫ੍ਰੀ ਇਨਕਮ ਹੋਣ ਤੇ ਕਦੇ ਮੈਂ ਇਹ ਨਹੀਂ ਕਿਹਾ ਕਿ ਮੈਂ ਟੈਕਸ ਪੇ ਕਰਦਾ। ਤੇਰੀ ਟੈਕਸ ਫ੍ਰੀ ਇਨਕਮ ਕਦੋਂ ਤੋਂ ਤੇ ਕਾਹਤੋਂ ਤੇ ਕਿਵੇਂ ਹੋਗੀ? ਕਿਉਂਕਿ ਦੇਖੋ ਜੀ ਮੇਰੀ ਟੈਕਸ ਫ੍ਰੀ ਇਨਕਮ ਐਸ ਕਰਕੇ ਕਿਉਂਕਿ ਮੇਰੀ ਇਨਕਮ ਹੀ ਨਹੀਂ ਹੈਗੀ। ਓ ਸਮਝੇ ਮੇਰੀ ਗੱਲ? ਹਾਂ ਮੈਂ ਤੇ ਪੁਰਾਣਾ ਜੋੜਿਆ ਹੋਇਆ ਉਹੀ ਪਰ ਖਾ ਉੱਧਰ ਰਿਹਾ। ਤਾਂ ਰਾਸ਼ਟਰਪਤੀ ਸਾਹਿਬ ਜਿਹੜੇ ਇੰਡੀਆ ਦੇ ਰਾਸ਼ਟਰਪਤੀ ਨੇ ਜਿਨ੍ਹਾਂ ਨੇ ਕਿ ਮਤਲਬ ਤੈਨੂੰ ਪਤਾ ਨਾ ਦ ਪ੍ਰੈਜ਼ੀਡੈਂਟ ਇਜ਼ ਹਾਂ, ਮੈਨੂੰ ਪਤਾ ਹੈ, ਮੈਨੂੰ ਉਹ ਸਭ ਪਤਾ ਤੋਂ ਹਾਈਐਸਟ ਪੇਡ EMPLOYE ਹੁੰਦਾ। ਹਾਂ ਤੇ ਉਹਨਾਂ ਦੀ ਇਨਕਮ ਟੈਕਸ ਫ੍ਰੀ ਹੁੰਦੀ ਹੈ ਐਸ ਪਰ ਦਾ ਆਰਟੀਕਲ। ਤੇ ਕੋਵਿੰਦ ਸਾਹਿਬ ਜਵਾਬ ਦੇ ਰਹੇ ਹੈਗੇ ਨੇ ਕਿ ਮੈਂ ਜਿਹੜਾ ਹੈਗਾ ਆਪਣੀ ਇਨਕਮ ਦੇ ਵਿੱਚੋਂ ਕਿੰਨਾ 2,75,000 ਰੁਪਏ ਟੈਕਸ ਪੇ ਕਰਦਾ। ਕਿਹਨੂੰ ਕਰਦੇ? ਮੋਦੀ ਜੀ ਨੂੰ ਕਰਦੇ। ਔਰ ਉਹ ਵੀ ਕਹਿੰਦੇ ਹਰ ਮੰਥ ਹਰ ਮਹੀਨੇ 2,75,000 ਰੁਪਏ। ਹਾਂ ਕੀ ਕਹਿੰਦੇ ਨੇ ਮਤਲਬ ਇਹ ਤੇ ਉਹ ਰਹਿ ਕਿ ਹੋ ਗਿਆ ਹਿਸਾਬ ਕੇ ਤਰ੍ਹਾਂ ਸ਼ੀਏ ਅਨਪੜ ਬੈਠਾ ਜਾਂ ਤੂੰ ਸਾਨੂੰ ਅਨਪੜ ਸਮਝਿਆ। ਪਤਾ ਨਹੀਂ ਤਾਇਆ ਚੱਕਰ ਕੀ ਮਤਲਬ ਕਮਾਲ। ਕਿਉਂਕਿ ਜਿਹੜੇ ਲੋਕ ਨੇ ਉਹ ਤਾਂ ਸਾਲਾਨਾ ਟੈਕਸ ਭਰਦੇ ਮੈਂ ਨੇ। ਜੇ ਕਹਿਣਾ ਪਿਆ ਵਾਂ ਕਿ ਪ੍ਰਣਬ ਮੁਖਰਜੀ ਤੇ ਏਪੀਜੇ ਅਬਦੁਲ ਕਲਾਮ ਸਾਹਿਬ ਉੱਤੇ ਬੈਠੇ ਕਹਿੰਦੇ ਹੋਣਗੇ ਕਿ ਸਾਡੀ ਕੁਰਸੀ ਤੇ ਕੌਣ ਬਹਿ ਗਿਆ ਆ ਕੇ ਅਸੀਂ ਦੇਸ਼ ਨੂੰ ਕਿੱਥੇ ਲੈ ਕੇ ਪਹੁੰਚ ਗਏ ਤੇ ਆਹ ਦੇਖੋ ਕੀ ਕਹਿ ਰਹੇ ਆ। ਪਤਾ ਨਹੀਂ ਤਾਇਆ ਕੀ ਚੱਲ ਰਿਹਾ ਵੀ ਬੰਦਾ ਝੂਠ ਬੋਲਣ ਲੱਗਿਆ 100 ਵਾਰ ਤਾਂ ਸੋਚ ਲੈ। ਉਹ ਦੇਖੋ ਜਿੱਥੇ ਫਾਈਨਾਂਸ ਮਿਨਿਸਟਰ ਇੰਨੀ ਗੱਲ ਕਹਿ ਸਕਦੀ ਹੈ ਮਹਿੰਗੇ ਪਿਆਜ਼ ਹੋਣਦੇ ਮੈਂ ਪਿਆਜ਼ ਨਹੀਂ ਖਾਂਦੀ ਉੱਥੇ ਤੁਸੀਂ ਹੋਰ ਕੀ ਲੱਭਦੇ ਹੋ? ਹਾਂ ਗੱਲ ਤਾਂ ਸਹੀ ਹੈ ਉਹੀ ਪਰ ਹਿਸਾਬ ਹੈ। ਚੁਣੀ ਕਿਹਨੇ? ਉਹੀ ਨਾ ਸਰਕਾਰ ਕਿਹਨੇ ਚੁਣੀ? ਉਹੀ ਨਾ ਸਾਡੇ ਛੱਟਰ ਮਾ। ਚਲੋ ਜੀ ਹੁਣ ਫਿਰ ਚਲੀਏ ਘਰਾਂ ਨੂੰ। ਚੱਲੀਏ ਕਿ ਜਾਣਾ ਹੀ ਪੈਣਾ। ਜਾਣਾ ਹੀ ਪੈਣਾ। ਰੁਕਿਆ ਕੋਈ ਆ ਤੱਕ ਰੁਕਣਾ ਸੌਖਾ। ਤਾਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ। ਹਾਂ ਨਹੀਂ ਮੇਰੇ ਜ਼ਿੰਦਗੀ ਚ ਮੈਂ ਅਮਰ ਹਾਂ।
ਸਿੱਧੀ ਜੀ ਗੱਲ ਹੈ, ਤੇਰੀਆਂ ਜਲੇਬੀਆਂ ਖਾ ਲੂੰਗਾ ਮੈਂ ਅਮਰ ਹੀ ਆ। ਚੱਲ ਅਮਰ ਹੀ ਰਹੀ ਤਾਇਆ। ਹਾਂ ਅਮਰ ਹੀ ਹੈਗੇ ਆ ਤੇ ਮਿਲਦੇ ਆ ਕੱਲ। ਆਪਦਾ ਖਿਆਲ ਰੱਖੋ, ਮੁਸਕਰਾਉਂਦੇ ਰਹੋ, ਹੱਸਦੇ ਰਹੋ ਤੇ ਵਸਦੇ ਰਹੋ। ਟੀਕਾ ਲਵਾਓ, ਵੈਕਸੀਨ ਲਵਾਓ, ਜੋ ਜ਼ਰੂਰੀ ਹੈ ਸਭ ਕੰਮ ਕਰੋ, ਬਟ ਪਲੀਜ਼ ਮੇਨਟੇਨ ਫਿਜ਼ੀਕਲ डिस्टेंसिंग। बाय बाय मिस।